ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੂਸ ਤੇ ਯੂਕਰੇਨ ਨੇ ਯੂਐਨ ਦੇ ਬੈਕ ਯਾਨੀ ਕਿ ਉਹਨਾਂ ਦੇ ਥਾਪੜੇ ਵਾਲੀ ਇੱਕ ਡੀਲ ਆ, ਉਸ ਨੂੰ ਸਾਈਨ ਕੀਤਾ ਆ। ਇਸ ਦੇ ਜ਼ਰੀਏ ਜਿਹੜੇ ਬਲੈਕ ਸੀ ਦੇ ਜ਼ਰੀਏ ਜਿਹੜੀ ਗ੍ਰੇਨ ਐਕਸਪੋਰਟ ਆ, ਯਾਨੀ ਕਿ ਜਿਹੜੀ ਕਣਕ ਵਗੈਰਾ ਆ, ਉਸ ਨੂੰ ਬਾਹਰ ਘੱਲਣ ਦਾ ਕੰਮ ਆ ਉਹ ਹੋਵੇਗਾ। ਗਲੋਬਲ ਫੂਡ ਸਪਲਾਈ ਦੇ ਉੱਤੇ ਕਾਫੀ ਅਸਰ ਪਿਆ ਹੋਇਆ ਆ, ਕਿਉਂਕਿ ਇਹ ਜਿਹੜਾ ਅਨਾਜ ਆ ਉਹ ਇੱਥੋਂ ਨਹੀਂ ਨਿਕਲ ਰਿਹਾ ਤੇ ਕੰਮ ਜਿਹੜਾ ਉਹ ਠੱਪ ਹੋਇਆ ਪਿਆ ਸੀ। ਬਹੁਤ ਸਾਰੇ ਮੁਲਕਾਂ ਦੀ ਟੇਕ ਇਹਨਾਂ ਦੋਨਾਂ ਮੁਲਕਾਂ ਦੇ ਰਾਸ਼ਨ ਦੇ ਉੱਤੇ ਰਹਿੰਦੀ ਆ, ਅਨਾਜ ਉੱਤੇ ਰਹਿੰਦੀ ਆ। ਸੋ ਯੂਕਰੇਨ ਤੇ ਰੂਸ ਦੇ ਜਿਹੜੇ ਅਧਿਕਾਰੀ ਆ, ਵੱਖੋ ਵੱਖਰੇ ਟੇਬਲਾਂ ਦੇ ਉੱਤੇ ਬੈਠ ਕੇ ਉਹਨਾਂ ਨੇ ਇਸ ਡੀਲ ਦੇ ਉੱਤੇ ਸਾਈਨ ਕੀਤੇ ਹੈਗੇ ਆ। ਸੋ ਕਹਿੰਦੇ ਵੀ ਇਹ ਪਹਿਲਾ ਮੇਜਰ ਐਗਰੀਮੈਂਟ ਦੇਖਿਆ ਗਿਆ ਆ 24 ਫਰਵਰੀ ਤੋਂ ਬਾਅਦ ਚ, ਜਿਸ ਦੇ ਵਿੱਚ ਰੂਸ ਨੇ ਯੂਕਰੇਨ ਉੱਤੇ ਕਹਿੰਦੇ ਅਨਪ੍ਰੋਵੋਕਡ ਹਮਲਾ ਜਿਹੜਾ ਉਹ ਕਰ ਦਿੱਤਾ ਸੀ। ਬਹੁਤ ਸਾਰੇ ਜਿਹੜੇ ਹੋਰ ਦੇਖਣ ਵਾਲੇ ਲੋਕ ਨੇ, ਉਹਨਾਂ ਨੇ ਕਿਹਾ ਵੀ ਇਸ ਨੂੰ ਅਸੀਂ ਬਹੁਤ ਹੀ ਤਿਰਛੀ ਨਜ਼ਰ ਦੇ ਨਾਲ ਤੇ ਬੜੇ ਨੇੜਿਓਂ ਹੋ ਕੇ ਦੇਖਾਂਗੇ, ਤਾਂ ਜੋ ਰੂਸ ਆਪਣੇ ਵਾਲੇ ਜਿਸ ਦੇ ਉੱਤੇ ਇਹਨਾਂ ਨੇ ਸਾਈਨ ਕੀਤਾ ਆ ਵੀ ਆਪਣੇ ਐਗਰੀਮੈਂਟ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲੇ। ਰਸ਼ੀਅਨ ਡਿਫੈਂਸ ਮਿਨਿਸਟਰ ਸਰਗੇਈ ਸ਼ੋਇਗੂ ਜਿਹੜੇ ਆ ਉਹ ਇਸ ਮੌਕੇ ਮੌਜੂਦ ਸੀਗੇ। ਨਾਲ ਯੂਐਨ ਦੇ ਜਿਹੜੇ ਸੈਕਟਰੀ ਜਨਰਲ ਐਂਟੋਨੀਓ ਗੁਤੇਰਸ, ਉਹ ਤੇ ਨਾਲ ਟਰਕੀ ਦੇ ਪ੍ਰੈਜ਼ੀਡੈਂਟ ਰਸੈਪ ਅਰਦੋਗਨ ਜਿਹੜੇ ਉਹ ਸ਼ਾਮਲ ਸੀਗੇ। ਮਿਲੀਅਨਸ ਆਫ ਟਨ ਦਾ ਜਿਹੜਾ ਵੀਟ ਆ ਉਹ ਇਸ ਯੁੱਧ ਦੇ ਕਰਕੇ ਫਸਿਆ ਪਿਆ ਆ। ਗ੍ਰੇਨ ਦੀਆਂ ਐਕਸਪੋਰਟ ਕਰਨ ਵਾਲੀਆਂ ਜਿਹੜੀਆਂ ਸਿਟੀਜ਼, ਜਿਨ੍ਹਾਂ 'ਚ ਓਡੈਸਾ ਆ, ਜਿੱਥੇ ਵੀ ਕਾਫੀ ਜਿਹੜੀ ਕਹਿ ਲਓ ਵੀ ਯੁੱਧ ਜਿਹੜਾ ਉਹ ਚੱਲਿਆ ਸੀਗਾ, ਤੇ ਉਹਨਾਂ ਦੀਆਂ ਸ਼ਿਪਸ ਜਿਹੜੀਆਂ ਆ ਉੱਥੋਂ ਲੈ ਕੇ ਜਾਣ ਨੂੰ ਨਾਕਾਮਯਾਬ ਸੀ। ਉਧਰ ਫਿਊਲ ਇਹਦੇ ਕਰਕੇ ਹੀ ਜਿਹੜੀ ਗਲੋਬਲ ਸ਼ਾਰਟੇਜ ਕਹਿੰਦੇ ਆ ਇਸ ਕਮੋਡਿਟੀ ਦੀ ਹੋਈ ਸੀ, ਤੇ ਬਾਕੀ ਥਾਵਾਂ ਦੇ ਉੱਤੇ ਰਾਸ਼ਨ ਜਿਹੜਾ ਉਹ ਲਗਾਤਾਰ ਅਨਾਜ ਆ ਉਹ ਮਹਿੰਗਾ ਹੁੰਦਾ ਜਾ ਰਿਹਾ ਸੀ। ਸੋ ਮੈਰੀਓਪੋਲ ਤੇ ਓਡੈਸਾ, ਇਹ ਜਿਹੜੀਆਂ ਪੋਰਟ ਸਿਟੀਜ਼ ਦੇ ਤੋਂ ਜਿਹੜਾ ਰਾਸ਼ਨ ਆ ਉਹ ਜ਼ਿਆਦਾ ਜਾਂਦਾ ਸੀਗਾ ਬਲੈਕ ਸੀ ਦੇ ਵਿੱਚੋਂ, ਪਰ ਯੁੱਧ ਦੇ ਦੌਰਾਨ ਇਹ ਸਾਰਾ ਕੁਝ ਕੰਮ ਜਿਹੜਾ ਉਹ ਠੱਪ ਰਿਹਾ ਸੀ। ਤੇ ਹੁਣ ਇਹਨਾਂ ਨੇ ਕਿਹਾ ਆ ਵੀ ਅਸੀਂ ਆਪਸ 'ਚ ਮਿਲ ਕੇ ਇਸ ਨੂੰ ਅੱਗੇ ਤੋਰਾਂਗੇ। ਇਸ ਤੋਂ ਪਹਿਲਾਂ ਰੂਸ ਦੇ ਉੱਤੇ ਦੋਸ਼ ਇਹ ਲੱਗੇ ਸੀਗੇ ਵੀ ਯੂਕਰੇਨ ਦਾ ਅਨਾਜ ਚੋਰੀ ਕਰਕੇ ਉਹ ਆਪਣੇ ਜਿਹੜਾ ਉਹ ਦੱਸ ਕੇ ਉਸ ਨੂੰ ਵੇਚਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀਗਾ। ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ ਇਸ ਪੂਰੇ ਮਾਮਲੇ 'ਚ, ਪਰ ਹਾਲ ਦੀ ਘੜੀ ਯੂਕਰੇਨ ਦੇ ਵਿੱਚ ਯੁੱਧ ਜਿਹੜਾ ਉਹ ਰੁਕਣ ਦਾ ਕੋਈ ਨਾਮ ਜਿਹੜਾ ਉਹ ਨਹੀਂ ਲੈ ਰਿਹਾ। ਇੱਕ ਹੁੰਡਾਈ ਜੋ ਕਾਰਾਂ ਦੀ ਕੰਪਨੀ ਆ, ਇਹਨਾਂ ਦਾ ਹੁਣ ਪਤਾ ਚੱਲਿਆ ਵੀ ਇੱਕ ਫੈਕਟਰੀ ਦੇ ਵਿੱਚ ਚਾਈਲਡ ਲੇਬਰ ਯੂਜ਼ ਕੀਤੀ ਹੈਗੀ ਆ। 12 ਸਾਲਾਂ ਤੱਕ ਦੇ ਬੱਚਿਆਂ ਨੂੰ ਵੀ ਇਹਨਾਂ ਨੇ ਕੰਪਨੀ ਦੇ ਵਿੱਚ ਇੰਪਲਾਈ ਕੀਤਾ ਆ। ਇਹ ਅਸੈਂਬਲੀ ਲਾਈਨ ਮੌਂਟਗੋਮਰੀ ਅਲਬਾਮਾ ਦੇ ਵਿੱਚ ਜੋ ਕੋਰੀਅਨ ਕਾਰ ਮੇਕਰ ਕੰਪਨੀ ਆ, ਇੱਥੋਂ ਇਹ ਖਬਰਾਂ ਆ ਰਹੀਆਂ ਹੈਗੀਆਂ। ਅੰਡਰ ਏਜ ਵਰਕਰਸ ਜਿਨ੍ਹਾਂ ਦੇ ਵਿੱਚ 12 ਸਾਲਾਂ ਦੀ ਉਮਰ ਤੱਕ ਦੇ ਵੀ ਬੱਚੇ ਹੈਗੇ ਆ, ਕਹਿੰਦੇ ਪਈ ਇਹ ਮੈਟਲ ਸਟੈਂਪਿੰਗ ਪਲਾਂਟ ਜਿਸ ਨੂੰ ਸਮਾਰਟ ਅਲਬਾਮਾ LLC ਚਲਾਉਂਦਾ ਹੈਗਾ, ਉੱਥੇ ਇਹ ਬੱਚਿਆਂ ਨੂੰ ਕੰਮ ਦੇ ਉੱਤੇ ਲਾਇਆ ਗਿਆ ਸੀ। ਜਦੋਂ ਕਿ ਸਾਰਿਆਂ ਨੂੰ ਪਤਾ ਵੀ USA ਦੇ ਵਿੱਚ ਚਾਈਲਡ ਲੇਬਰ ਇਲੀਗਲ ਹੈਗੀ ਆ 18 ਸਾਲ ਤੋਂ ਥੱਲੇ। 16 ਸਾਲ ਤੋਂ ਬਾਅਦ ਕੁਝ ਪਾਰਟ ਟਾਈਮ ਤੁਸੀਂ ਪੇਰੈਂਟਸ ਦੀ ਮਰਜ਼ੀ ਨਾਲ, ਟੀਚਰਸ ਦੀ ਮਰਜ਼ੀ ਨਾਲ ਕੰਮ ਕਰ ਸਕਦੇ ਆ, ਪਰ ਇਹ 12 ਸਾਲਾਂ ਦੇ ਬੱਚਿਆਂ ਨੂੰ ਵੀ ਜਿਹੜੇ ਕੰਮ ਦੇ ਉੱਤੇ ਲਾਇਆ ਸੀ। ਤੇ ਇੱਕ ਕਹਿੰਦੇ ਵੀ 14 ਸਾਲਾਂ ਦੀ ਬੱਚੀ ਤੇ ਉਹਦੇ ਦੋ ਭਰਾ, ਇੱਕ 12 ਸਾਲਾਂ ਦਾ, ਇੱਕ 15 ਸਾਲਾਂ ਦਾ, ਉਹਨਾਂ ਨੇ ਇਸ ਪਲਾਂਟ ਦੇ ਉੱਤੇ ਕੰਮ ਕੀਤਾ। ਤੇ ਉਹਨਾਂ ਦਾ ਫਾਦਰ ਜੋ ਪੈਡਰੋ ਜੀ ਆ, ਉਸਨੇ ਵੀ ਕਨਫਰਮ ਕੀਤਾ ਰਿਊਟਰਸ ਨੂੰ ਵੀ ਹਾਂ ਮੇਰੇ ਬੱਚਿਆਂ ਨੇ ਇਸ ਪਲਾਂਟ ਦੇ ਉੱਤੇ ਕੰਮ ਕੀਤਾ ਹੈਗਾ। ਜੀ ਜੀ।